ਸਸੋਦੀਆ ਇਹਨਾਂ ਦਾ ਦਿੱਲੀ ਦੇ ਵਿੱਚ ਡਿਪਟੀ ਸੀਐਮ ਉਹ ਇੱਕ ਆਬਕਾਰੀ ਨੀਤੀ ਘੁਟਾਲਾ ਜਿਹੜਾ ਹੈ ਉਹਦੇ ਤਹਿਤ ਉਹਨੂੰ ਸੀਬੀਆਈ ਨੇ ਇਨਕੁਆਇਰੀ ਕੀਤੀ ਸੀ ਤੇ ਗ੍ਰਿਫਤਾਰ ਕਰ ਲਿਆ। ਤੇ ਅੱਜ ਆਮ ਆਦਮੀ ਪਾਰਟੀ ਵਾਲੇ ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਹਰੇ ਕਰ ਰਹੇ ਨੇ ਤੇ ਇਹਨੂੰ ਕਹਿੰਦੇ ਆ ਵੀ ਸਾਡਾ ਲੋਕਤੰਤਰੀ ਹੱਕ। ਜੇਕਰ ਆਪਦੇ ਆਗੂ ਦੇ ਗ੍ਰਿਫਤਾਰ ਹੋਣ ਤੋਂ ਬਾਅਦ, ਮਨੀਸ਼ ਸਿਸੋਦੀਆ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਹੱਕ ਵਾ ਕੇ ਉਹਦਾ ਵਿਰੋਧ ਕਰਨ ਗ੍ਰਿਫਤਾਰੀ ਦਾ, ਤਾਂ ਫਿਰ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਹੱਕ ਨਹੀਂ ਹੈਗਾ ਕਿ ਅਜਨਾਲੇ ਥਾਣੇ ਵਾਲੇ ਉੱਤੇ ਝੂਠਾ ਪਰਚਾ ਦਰਜ ਕਰਨ ਤੇ ਉਹ ਆਪਦੇ ਸਾਥੀ ਨੂੰ ਛਡਾਉਣ ਲਈ ਉੱਥੇ ਕਿਉਂ ਨਾ ਜਾਵੇ। ਜਿਹੜਾ ਭਾਈ ਜਗਰਾਜ ਸਿੰਘ ਤੂਫਾਨ ਦਾ ਭਾਣਜਾ, ਜੇਕਰ ਉਹਨੂੰ ਪੁਲਿਸ ਝੂਠੇ ਦੋਸ਼ਾਂ ਤਹਿਤ ਫੜੇ, ਕਿਉਂਕਿ ਬਾਅਦ ਵਿੱਚ ਹੁਣ ਅਦਾਲਤ ਵਿੱਚ ਉਹਨਾਂ ਨੇ ਲਿਖ ਕੇ ਵੀ ਦਿੱਤਾ ਵੀ ਇਹਦਾ ਕੋਈ ਦੋਸ਼ ਨਹੀਂ ਪਾਇਆ ਗਿਆ। ਜੇਕਰ ਵਰਿੰਦਰ ਸਿੰਘ ਨਾਂ ਦਾ ਉਹ ਨੌਜਵਾਨ ਆ ਕੇ ਇਹਨਾਂ ਨੂੰ ਦੱਸਦਾ ਕਿ ਮੇਰੇ ਨਾਲ ਆਹ ਕੁਝ ਵਾਪਰਿਆ, ਉਹਨੂੰ ਪਹਿਲਾਂ ਵੈਰੀਫਾਈ ਕਰ ਲਓ। ਜਿਹਦਾ ਉਹ ਨਾਂ ਲਈ ਜਾਂਦਾ, ਐਵੇਂ ਉਹਦਾ ਅੰਨ੍ਹੇਵਾਹ ਨਾਂ ਪਰਚੇ ਚ ਪਾਉਣ ਦੀ ਬਜਾਏ ਪਹਿਲਾਂ ਪੂਰੀ ਤਸੱਲੀ ਕਰ ਲਓ ਤੇ ਫੇਰ ਪਰਚਾ ਦਰਜ ਕਰ ਲਓ। ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਜਾਂ ਸਿੱਖ ਨੌਜਵਾਨਾਂ ਨੇ ਜੋ ਕੁਝ ਇਹਨਾਂ ਦਿਨਾਂ ਚ ਕੀਤਾ ਕਤਰਿਆ, ਬੇਸ਼ੱਕ ਉਹ ਕਿੰਨਾ ਵੀ ਕਿਸੇ ਨੂੰ ਗਲਤ ਲੱਗ ਰਿਹਾ ਹੋਵੇ, ਪਰ ਜਿੰਨਾ ਉਹਨੂੰ ਗਲਤ ਦਰਸਾਇਆ ਜਾ ਰਿਹਾ ਉਹ ਤਾਂ ਇਉਂ ਲੱਗਣ ਲਾਇਆ ਪਿਆ ਨਾ ਵੀ ਜਿਵੇਂ ਪਤਾ ਨਹੀਂ ਕਿਵੇਂ ਸਿੱਖ ਨੌਜਵਾਨਾਂ ਨੇ ਅਸਾਲਟਾਂ ਚੱਕੀਆਂ ਹੋਣ ਤੇ ਇੱਥੇ ਕਤਲੋਗਰਦ ਹੋ ਰਹੀ ਹੋ। ਜਦੋਂ ਕਿ ਇਹੋ ਜਿਹੀਆਂ ਵਾਰਦਾਤਾਂ ਇਹਦੇ ਨਾਲੋਂ ਵੀ ਖਤਰਨਾਕ ਜਿਹੜੀਆਂ ਨੇ ਉਹ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ 'ਚ ਆਮ ਹੁੰਦੀਆਂ ਨੇ। ਪੰਜਾਬ ਨੂੰ ਇਸ ਤਰੀਕੇ ਨਾਲ ਕਿਉਂ ਦੇਖਿਆ ਜਾਂਦਾ ਕਿ ਜੇ ਇੱਥੇ ਕੋਈ ਮਾਮੂਲੀ ਜਿਹੀ ਵੀ ਗੱਲਬਾਤ ਹੁੰਦੀ ਆ ਤਾਂ ਪੂਰਾ ਉਹਦੇ ਖਿਲਾਫ ਦਹਿਸ਼ਤ ਭਰਿਆ ਮਾਹੌਲ ਜਿਹੜਾ ਹੈਗਾ ਤਿਆਰ ਕਰ ਲਿਆ ਜਾਂਦਾ, ਨਾਲ ਦੀ ਨਾਲ ਗੱਲ ਤੋੜ ਦਿੰਦੇ ਆ ਵੀ ਕਾਲਾ ਦੌਰ ਆ ਜੀ। ਹਰਿਆਣੇ ਦੇ ਵਿੱਚ ਇੱਕ ਗਊ ਹੱਤਿਆ ਦੇ ਦੋਸ਼ੀ ਨੂੰ ਫੜਨ ਦੀ ਕਵਾਇਦ ਚੱਲੀ ਤਾਂ ਲੋਕਾਂ ਨੇ ਕਿਹਾ ਵੀ ਜੇ ਇਹਨੂੰ ਹੱਥ ਲਾਇਆ ਤਾਂ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਬੜੀਆਂ ਉਹਨਾਂ ਨੇ ਧਮਕੀਆਂ ਸ਼ਮਕੀਆਂ ਦਿੱਤੀਆਂ। ਉੱਥੇ ਤਾਂ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਕਾਲਾ ਦੌਰ ਆਜੂ। ਸਾਰੇ ਭਾਰਤ ਵਿੱਚ ਜਦੋਂ ਵੀ ਕੋਈ ਗੱਲਬਾਤ ਵਾਪਰਦੀ ਆ, ਹਿੰਸਕ ਘਟਨਾ ਵਾਪਰਦੀ ਆ, ਕੋਈ ਨਹੀਂ ਕਹਿੰਦਾ ਕਾਲਾ ਦੌਰ ਆਜੂ। ਪਰ ਪੰਜਾਬ ਦੇ ਲੋਕ ਜੇ ਆਪਦੇ ਹੱਕਾਂ ਲਈ ਜਾਂ ਆਪਦੇ ਇਨਸਾਫ ਲਈ ਕੋਈ ਗੱਲ ਕਰਦੇ ਆ, ਜਦ ਹੀ ਕਾਲਾ ਦੌਰ ਆਜੂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਦਲ ਪਰਿਵਾਰ ਨੂੰ ਜਾਂ ਬਾਦਲ ਦਲ ਨੂੰ ਜਿਸ ਤਰੀਕੇ ਦੇ ਨਾਲ ਇਸ ਵਾਰ ਬਰਗਾੜੀ ਬੇਅਦਬੀ ਕਾਂਡ ਨੇ ਘੇਰਿਆ ਹੋਇਆ ਤੇ ਇਹ ਖਹਿੜਾ ਛੇਤੀ ਸੁੱਟਦਾ ਦਿਖਦਾ ਵੀ ਨਹੀਂ ਹੈਗਾ। ਪਰ ਸਭ ਤੋਂ ਅਜੀਬ ਗੱਲ ਇਹ ਆ ਕਿ ਜਦੋਂ ਕੋਟਕਪੂਰਾ ਗੋਲੀ ਕਾਂਡ ਲਈ ਜਾਂ ਹੋਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਵੀ ਬਹਿਬਲ ਬਰਗਾੜੀ ਘਟਨਾਕ੍ਰਮ ਨਾਲ ਸੰਬੰਧਿਤ ਵਾਪਰਦੀਆਂ ਨੇ, ਸਭ ਤੋਂ ਹੋਸ਼ਾ ਤੇ ਭੈੜਾ ਰੂਪ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਦੇਖਣ ਨੂੰ ਮਿਲਦਾ। ਪਿੱਛੇ ਜੇ ਜੋ ਉਹਨੇ ਕਮਲ ਕੁੱਟਿਆ ਪਿਛਲੇ ਸਮੇਂ 'ਚ, ਜਿਹਦੇ ਵਿੱਚੋਂ ਸਭ ਤੋਂ ਭੈੜੀ ਗੱਲ ਉਹਦੀ ਉਹ ਆ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਲਈ ਸਿੱਖ ਸੰਗਤਾਂ ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਹਰੇ ਕਰ ਰਹੀਆਂ ਸੀ। ਉਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਹੁੰਦੇ ਸੀ ਪੰਜਾਬ ਦੇ, ਤੇ ਇਹਨਾਂ ਨੇ ਉਦੋਂ ਫਰਮਾਇਆ ਵੀ ਜਿਹੜੇ ਵਿਹਲੜ ਹੁੰਦੇ ਆ ਨਾ, ਵਿਹਲੇ ਲੋਕ, ਉਹ ਆ ਕੇ ਧਰਨਿਆਂ ਤੇ ਬਹਿ ਜਾਂਦੇ ਆ। ਸੋ ਇਸ ਤਰੀਕੇ ਦੀ ਬੋਲੀ ਸ਼ੈਲੀ ਵਾਲੇ ਬੰਦੇ ਜਿਹੜੇ ਕਹਿੰਦੇ ਆ ਵੀ ਸਾਨੂੰ ਬੜਾ ਦਰਦ ਆ ਸਿੱਖੀ ਦਾ, ਸਿੱਖਾਂ ਦਾ, ਅਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਪੈਰਵਾਈ ਕਰਨੀ, ਅਸੀਂ ਆਹ ਕਰ ਦੇਣਾ, ਉਹ ਕਰ ਦੇਣਾ, ਉਹਨਾਂ ਦਾ ਇੱਕ ਹੋਰ ਕੋਝਾ ਰੂਪ ਜਦੋਂ ਆਹ ਹੁਣ ਪਰਸੋਂ ਚੌਥੇ ਚਲਾਨ ਪੇਸ਼ ਕੀਤਾ ਅਦਾਲਤ ਵਿੱਚ। ਹੁਣ ਚਲਾਨ ਪੇਸ਼ ਹੋਇਆ, ਉਹਦੇ 'ਚ ਤੁਹਾਨੂੰ ਦੋਸ਼ੀ ਗਰਦਾਨੇ ਆ, ਤੁਸੀਂ ਉੱਥੇ ਅਦਾਲਤ ਵਿੱਚ ਜਾਂਦੇ ਹੋ, ਜੋ ਕੁਛ ਹੁੰਦਾ ਤੁਹਾਡੇ ਨਾਲ ਠੀਕ ਆ। ਪਰ ਜਿਸ ਤਰੀਕੇ ਨਾਲ ਹੱਸ ਕੇ, ਜਿਸ ਤਰੀਕੇ ਨਾਲ ਖਿੱਲੀ ਜੀ ਉਡਾ ਕੇ, ਜਿਸ ਤਰੀਕੇ ਨਾਲ ਮਜ਼ਾਕਾਂ ਕੀਤੀਆਂ, ਜਿਵੇਂ ਪੂਰੀ ਗਰੰਟੀ ਹੋਵੇ ਵੀ ਅਦਾਲਤਾਂ ਦਾ ਕੀ ਆ, ਇਹ ਤਾਂ ਸਾਡੇ ਮਤਲਬ ਸੱਜੇ ਹੱਥ ਚੁਟਕੀ ਵਾਲਾ ਕੰਮ ਆ ਸਾਡੇ ਲਈ, ਅਸੀਂ ਕਰ ਲਾਂਗੇ ਮਸਲਾ ਹੱਲ। ਤੇ ਅਦਾਲਤੀ ਪ੍ਰਕਿਰਿਆ ਜਾਂ ਪਰਚੇ ਦਰਜ ਹੋਣਾ, ਇਹ ਇਹਨਾਂ ਲੋਕਾਂ ਲਈ ਹਾਸੇ ਖੇਡੇ ਦੀ ਗੱਲ ਹੋਣੇ ਆ, ਕਿਉਂਕਿ ਪਹਿਲਾਂ ਵੀ ਇੱਕ ਵਾਰੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਾਰਿਆਂ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਪਰਚੇ ਦਰਜ ਕੀਤੇ ਸੀ
ਤੇ ਜਦੋਂ ਬਾਅਦ ਵਿੱਚ ਇਹਨਾਂ ਕੋਲੇ ਰਾਜ ਭਾਗ ਆ ਗਿਆ, ਜਦੋਂ ਬਰੀ ਹੋਏ ਤੇ ਇਹਨਾਂ ਨੇ ਬੜੀਆਂ ਚਾਂਭੜਾਂ ਪਾਈਆਂ ਸੀ। ਤੇ ਇਹਨਾਂ ਨੂੰ ਹੁਣ ਵੀ ਇਸ ਗੱਲ ਦਾ ਕੋਈ ਸ਼ਰਮ ਹਿਆ ਨਹੀਂ ਹੈਗਾ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਬੇਅਦਬੀ ਕਰਨ ਵਾਲਿਆਂ ਦੇ ਹਮਾਇਤੀਆਂ ਦੇ ਹੱਕ ਵਿੱਚ ਭੁਗਤਣ ਦੇ ਦੋਸ਼ਾਂ ਤਹਿਤ ਜਾਂ ਉਹਨਾਂ ਬੁੱਚੜ ਪੁਲਸੀਆਂ ਦੇ ਹੱਕ ਵਿੱਚ ਭੁਗਤਣ ਦੇ ਦੋਸ਼ਾਂ ਤਹਿਤ ਸਾਡੇ ਤੇ ਪਰਚੇ ਦਰਜ ਹੋ ਰਹੇ ਆ, ਕਾਰਵਾਈ ਹੋ ਰਹੀ। ਹੁਣ ਇੱਥੇ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਆ ਵੀ ਭਾਈ ਅਮਰਤਪਾਲ ਸਿੰਘ ਦੇ ਸਾਥੀ ਜਿਹੜਾ ਉਹਨੂੰ ਛਡਾਉਣ ਲਈ ਜਿਸ ਤਰੀਕੇ ਦੀ ਕਾਰਵਾਈ ਅਜਨਾਲਾ ਥਾਣੇ 'ਚ ਕੀਤੀ ਗਈ ਆ ਵੀ ਉਹਦੇ 'ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣਾ ਠੀਕ ਸੀ ਕਿ ਗਲਤ, ਹਰੇਕ ਆਪੋ ਆਪਦੇ ਹਿਸਾਬ ਨਾਲ ਚਲੋ ਗੱਲ ਕਰਦਾ। ਪਰ ਜਿਹੜੇ ਆਮ ਆਦਮੀ ਪਾਰਟੀ ਵਾਲੇ ਅੱਜ ਉਹ ਸਸੋਦੀਆ ਜਿਹੜਾ ਇਹਨਾਂ ਦਾ ਫੜਿਆ ਗਿਆ, ਇੱਕ ਸਸੋਦੀਆ ਇਹਨਾਂ ਦਾ ਦਿੱਲੀ ਦੇ ਵਿੱਚ ਡਿਪਟੀ ਸੀਐਮ, ਉਹ ਇੱਕ ਆਬਕਾਰੀ ਨੀਤੀ ਘੁਟਾਲਾ ਜਿਹੜਾ ਹੈ ਉਹਦੇ ਤਹਿਤ ਉਹਨੂੰ ਸੀਬੀਆਈ ਨੇ ਇਨਕੁਆਇਰੀ ਕੀਤੀ ਸੀ ਤੇ ਗ੍ਰਿਫਤਾਰ ਕਰ ਲਿਆ। ਤੇ ਅੱਜ ਆਮ ਆਦਮੀ ਪਾਰਟੀ ਵਾਲੇ ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਹਰੇ ਕਰ ਰਹੇ ਨੇ ਤੇ ਇਹਨੂੰ ਕਹਿੰਦੇ ਆ ਵੀ ਸਾਡਾ ਲੋਕਤੰਤਰੀ ਹੱਕ ਆ। ਤੇ ਜੇਕਰ ਚੰਡੀਗੜ੍ਹ ਦੇ ਘਟਨਾਕ੍ਰਮ ਤੇ ਦੇਖਿਆ ਜਾਵੇ, ਉੱਥੇ ਇਹਨਾਂ ਦੇ ਜਿਹੜੇ ਮੰਤਰੀ ਆ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਲੈ ਕੇ ਗਏ ਆ, ਹੁਣੇ ਹਜੇ ਧੂਕੜੀ ਚੱਲ ਰਹੀ। ਜੇਕਰ ਆਪਦੇ ਆਗੂ ਦੇ ਗ੍ਰਿਫਤਾਰ ਹੋਣ ਤੋਂ ਬਾਅਦ, ਮਨੀਸ਼ ਸਿਸੋਦੀਆ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਹੱਕ ਵਾ ਕੇ ਉਹਦਾ ਵਿਰੋਧ ਕਰਨ ਗ੍ਰਿਫਤਾਰੀ ਦਾ, ਤਾਂ ਫਿਰ ਭਾਈ ਅਮਰਤਪਾਲ ਸਿੰਘ ਨੂੰ ਕਿਉਂ ਹੱਕ ਨਹੀਂ ਹੈਗਾ ਕਿ ਅਜਨਾਲੇ ਥਾਣੇ ਵਾਲੇ ਉੱਤੇ ਝੂਠਾ ਪਰਚਾ ਦਰਜ ਕਰਨ ਤੇ ਉਹ ਆਪਦੇ ਸਾਥੀ ਨੂੰ ਛਡਾਉਣ ਲਈ ਉੱਥੇ ਕਿਉਂ ਨਾ ਜਾਵੇ। ਤੇ ਜਿਹੜਾ ਭਾਈ ਲਵਪ੍ਰੀਤ ਸਿੰਘ ਤੂਫਾਨ ਜਿਹੜਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਸੀ, ਉਹਦੇ ਬਾਰੇ ਵੀ ਇਹ ਪਤਾ ਲੱਗਿਆ ਕਿ ਉਹ ਭਾਈ ਜਗਰਾਜ ਸਿੰਘ ਤੂਫਾਨ ਜਿਹੜੇ ਸਿੱਖ ਸੰਘਰਸ਼ ਦੇ ਵਿੱਚ ਸਭ ਤੋਂ ਵੱਧ ਸਤਿਕਾਰੇ ਜਾਣ ਵਾਲੇ ਯੋਧੇ ਆ, ਉਹਨਾਂ ਦਾ ਸਗਾ ਭਾਣਜਾ। ਤੇ ਦੂਜੇ ਪਾਸੇ ਜਿਹੜਾ ਬੁੱਚੜ ਤੇ ਸਭ ਤੋਂ ਘਿਨਾਉਣੇ ਜ਼ੁਲਮ ਕਰਨ ਵਾਲਾ ਸਿੱਖ ਜੁਝਾਰੂਆਂ ਤੇ ਸਵਰਨ ਸਿੰਘ ਘੋਟਣਾ, ਜਿਹਨੇ ਜਥੇਦਾਰ ਅਕਾਲ ਤਖਤ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਵੀ ਸ਼ਹੀਦ ਕੀਤਾ, ਉਸ ਸਵਰਨੇ ਘੋਟਣੇ ਦਾ ਮੁੰਡਾ ਜਿਹੜਾ ਸਤਿੰਦਰ, ਉਹ ਇੱਥੇ ਇਸ ਸਾਰੇ ਘਟਨਾਕ੍ਰਮ ਦੌਰਾਨ ਜਿਹੜਾ ਐਸਪੀ ਦਿਹਾਤੀ ਸੀ ਅੰਮ੍ਰਿਤਸਰ ਦਾ, ਉਹ ਸੀਗਾ। ਸੋ ਜਿਹੜਾ ਭਾਈ ਜਗਰਾਜ ਸਿੰਘ ਤੂਫਾਨ ਦਾ ਭਾਣਜਾ, ਜੇਕਰ ਉਹਨੂੰ ਪੁਲਿਸ ਝੂਠੇ ਦੋਸ਼ਾਂ ਤਹਿਤ ਫੜੇ, ਕਿਉਂਕਿ ਬਾਅਦ ਵਿੱਚ ਹੁਣ ਅਦਾਲਤ ਵਿੱਚ ਉਹਨਾਂ ਨੇ ਲਿਖ ਕੇ ਵੀ ਦਿੱਤਾ ਵੀ ਇਹਦਾ ਕੋਈ ਦੋਸ਼ ਨਹੀਂ ਪਾਇਆ ਗਿਆ, ਇੱਥੋਂ ਤੱਕ ਕਿ ਹੁਣ ਤਾਂ ਉਹ ਸਾਰੀ ਜਿਹੜੀ FIR ਦਰਜ ਕੀਤੀ ਆ ਪੁਲਿਸ ਨੇ ਬਿਨਾਂ ਜਾਂਚ ਪੜਤਾਲ ਤੋਂ। ਜੇਕਰ ਵਰਿੰਦਰ ਸਿੰਘ ਨਾਂ ਦਾ ਉਹ ਨੌਜਵਾਨ ਆ ਕੇ ਇਹਨਾਂ ਨੂੰ ਦੱਸਦਾ ਕਿ ਮੇਰੇ ਨਾਲ ਆਹ ਕੁਝ ਵਾਪਰਿਆ, ਉਹਨੂੰ ਪਹਿਲਾਂ ਵੈਰੀਫਾਈ ਕਰ ਲਓ, ਜਿਹਦਾ ਉਹ ਨਾਂ ਲਈ ਜਾਂਦਾ, ਐਵੇਂ ਉਹਦਾ ਅੰਨ੍ਹੇਵਾਹ ਨਾਂ ਪਰਚੇ 'ਚ ਪਾਉਣ ਦੀ ਬਜਾਏ ਪਹਿਲਾਂ ਪੂਰੀ ਤਸੱਲੀ ਕਰ ਲਓ ਤੇ ਫੇਰ ਪਰਚਾ ਦਰਜ ਕਰ ਲਓ। ਪਰ ਹੁਣ ਜਿਸ ਤਰੀਕੇ ਦੀ ਕਹਾਣੀ ਸਾਹਮਣੇ ਆ ਰਹੀ ਆ, ਉਹਦੇ 'ਚ ਇਹ ਆ ਕਿ ਵਰਿੰਦਰ ਸਿੰਘ ਨਾਲ ਹੋਇਆ ਤਾਂ ਹੋਊਗਾ ਮਾੜਾ ਚੰਗਾ, ਪਰ ਜਿਨ੍ਹਾਂ ਦੇ ਨਾਂ ਉਹ ਲਿਖਾ ਰਿਹਾ, ਉਹਦੇ ਮਾਮਲੇ ਵਿੱਚ ਉਹ ਸ਼ਾਇਦ ਗੜਬੜ ਕਰ ਰਿਹਾ। ਹੁਣ ਜਦੋਂ ਬਾਅਦ ਵਿੱਚ ਉੱਥੇ ਸਿੱਖ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰਾ ਘਟਨਾਕ੍ਰਮ ਅਜਨਾਲਾ ਥਾਣੇ 'ਚ ਵਾਪਰਿਆ ਤੇ ਉਹ ਤੋਂ ਬਾਅਦ ਵਿੱਚ ਆ ਨਵੀਂ ਚਰਚਾ ਛਿੜੀ ਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣਾ ਠੀਕ ਸੀ ਕਿ ਗਲਤ। ਤਾਂ ਇੱਕ ਇਹਦੇ ਵਿੱਚ ਖਾਲਸਾ ਪੰਥ ਦੀ, ਸਿੱਖ ਕੌਮ ਦੀ ਬਹੁਤ ਅਹਿਮੀਅਤ ਵਾਲਾ ਮਾਹੌਲ ਬਣ ਗਿਆ, ਕਿਉਂਕਿ ਹੁਣ ਨੈਸ਼ਨਲ ਜਿਹੜਾ ਮੀਡੀਆ ਉਹ ਪੰਜਾਬ ਅਤੇ ਪੰਥ ਦੇ ਮਸਲਿਆਂ ਵੱਲ ਵੀ ਇਹਦੇ ਉੱਤੇ ਜਿਹੜੀ ਚਰਚਾ ਉਹ ਕਰਾਉਣ ਲੱਗ ਪਿਆ ਵਾ। ਕੀ ਆ ਕਿ ਇਸ ਵੇਲੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਨੂੰ ਬੁਲਾਇਆ ਜਾਂਦਾ ਤੇ ਉਹ ਆਪਣਾ ਪੱਖ ਪੇਸ਼ ਕਰਦੇ ਆ, ਆਪਣਾ ਨਜ਼ਰੀਆ ਦੱਸਦੇ ਆ ਤੇ ਸਿੱਖ ਕੌਮ ਦੇ ਦਰਦ ਰੱਖਣ ਵਾਲੇ ਸਾਰੇ ਲੋਕ ਜਿਹੜੇ ਆ ਉਹ ਇਸ ਗੱਲੋਂ ਖੁਸ਼ ਨੇ ਕਿ ਸਾਡਾ ਪੱਖ ਸਹੀ ਤਰੀਕੇ ਨਾਲ ਰੱਖਿਆ ਜਾ ਰਿਹਾ। ਤਾਂ ਗੱਲ ਅਗਲੀ ਇਹ ਹੈ ਵੀ ਜੇਕਰ ਸਿੱਖ ਕੌਮ ਨੇ ਇਸ ਤਰ੍ਹਾਂ ਅੱਗੇ ਕਰਾਉਣਾ, ਅੱਗੇ ਜਾਰੀ ਰਖਾਉਣਾ ਸੰਘਰਸ਼ ਨੂੰ, ਤਾਂ ਸਾਨੂੰ ਅੱਜ ਦੇ ਹਿਸਾਬ ਨਾਲ, ਅੱਜ ਦੇ ਸਮੇਂ ਦੇ ਹਿਸਾਬ ਨਾਲ ਬਹੁਤ ਸਾਰੇ ਫੈਸਲੇ ਕਰਨੇ ਪੈਣਗੇ ਤੇ ਜਿਹੜਾ ਵਧੀਆ ਲੱਗਦਾ। ਹੁਣ ਜਦੋਂ ਕਿ ਭਾਰਤ ਦਾ ਸਾਰਾ ਮੀਡੀਆ ਸਿੱਖਾਂ ਨੂੰ ਟੈਰੋਰਿਸਟ, ਅੱਤਵਾਦੀ, ਦਹਿਸ਼ਤਗਰਦ, ਸਿਰਫਿਰੇ, ਖੂਨੀ, ਕਾਤਲ, ਦਰਿੰਦੇ ਕਹਿ ਕੇ ਬਦਨਾਮ ਕਰਨਾ ਚਾਹੁੰਦਾ,
ਤਾਂ ਜਦੋਂ ਉਹ ਦੁਨੀਆ ਭਰ ਦੇ ਚੈਨਲਾਂ ਦੇ ਰਾਹੀਂ ਇਹ ਗੱਲ ਜਾਂਦੀ ਆ ਕਿ ਬਿਲਕੁਲ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੀ ਗੱਲ ਕਰ ਰਹੇ, ਤਾਂ ਫਿਰ ਇੰਡੀਅਨ ਸਿਸਟਮ ਦਾ ਪੂਰਾ ਜਲੂਸ ਨਿਕਲਦਾ ਵੀ ਇੱਥੇ ਕਿਹੜਾ ਅਸਾਲਟਾਂ ਚੱਕੀ ਫਿਰਦੇ ਆ ਜੀ ਪੰਜਾਬ ਦੇ ਨੌਜਵਾਨ। ਹੁਣ ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਜਾਂ ਸਿੱਖ ਨੌਜਵਾਨਾਂ ਨੇ ਜੋ ਕੁਝ ਇਹਨਾਂ ਦਿਨਾਂ 'ਚ ਕੀਤਾ ਕਤਰਿਆ, ਬੇਸ਼ੱਕ ਉਹ ਕਿੰਨਾ ਵੀ ਕਿਸੇ ਨੂੰ ਗਲਤ ਲੱਗ ਰਿਹਾ ਹੋਵੇ, ਪਰ ਜਿੰਨਾ ਉਹਨੂੰ ਗਲਤ ਦਰਸਾਇਆ ਜਾ ਰਿਹਾ ਉਹ ਤਾਂ ਇਉਂ ਲੱਗਣ ਲਾਇਆ ਪਿਆ ਨਾ ਵੀ ਜਿਵੇਂ ਪਤਾ ਨਹੀਂ ਕਿਵੇਂ ਸਿੱਖ ਨੌਜਵਾਨਾਂ ਨੇ ਅਸਾਲਟਾਂ ਚੱਕੀਆਂ ਹੋਣ ਤੇ ਇੱਥੇ ਕਤਲੋਗਾਰਦ ਹੋ ਰਹੀ ਹੋਵੇ, ਜਦੋਂ ਕਿ ਇਹੋ ਜਿਹੀਆਂ ਵਾਰਦਾਤਾਂ ਇਹਦੇ ਨਾਲ ਵੀ ਖਤਰਨਾਕ ਜਿਹੜੀਆਂ ਨੇ ਉਹ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ 'ਚ ਆਮ ਹੁੰਦੀਆਂ ਨੇ। ਉੱਥੇ ਕੋਈ ਨਹੀਂ ਕਹਿੰਦਾ ਹੈਗਾ ਕਿ ਜੀ ਉੱਥੇ ਬਹੁਤ ਮਾੜਾ ਆ ਗਿਆ ਜੀ, ਅੱਤਵਾਦ ਆ ਗਿਆ। ਇਹ ਸਿਰਫ ਪੰਜਾਬ ਦੇ ਵਿੱਚ ਹੀ ਕਿਉਂ, ਪੰਜਾਬ ਨੂੰ ਇਸ ਤਰੀਕੇ ਨਾਲ ਕਿਉਂ ਦੇਖਿਆ ਜਾਂਦਾ ਕਿ ਜੇ ਇੱਥੇ ਕੋਈ ਮਾਮੂਲੀ ਜਿਹੀ ਵੀ ਗੱਲਬਾਤ ਹੁੰਦੀ ਆ ਤਾਂ ਪੂਰਾ ਉਹਦੇ ਖਿਲਾਫ ਦਹਿਸ਼ਤ ਭਰਿਆ ਮਾਹੌਲ ਜਿਹੜਾ ਹੈਗਾ ਤਿਆਰ ਕਰ ਲਿਆ ਜਾਂਦਾ, ਨਾਲ ਦੀ ਨਾਲ ਗੱਲ ਤੋੜ ਦਿੰਦੇ ਆ ਵੀ ਕਾਲਾ ਦੌਰ ਆ ਜੀ। ਹੁਣ ਜੇਕਰ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਨਾਲ ਕਾਲਾ ਦੌਰ ਨਹੀਂ ਆਉਂਦਾ ਤਾਂ ਭਾਈ ਲਵਪ੍ਰੀਤ ਸਿੰਘ ਤੂਫਾਨ ਦੀ ਗ੍ਰਿਫਤਾਰੀ ਦੇ ਵਿਰੋਧ ਕਰਨ ਦੇ ਨਾਲ ਕਾਲਾ ਦੌਰ ਕਿਵੇਂ ਆਜੂ। ਇਵੇਂ ਹੀ ਇੱਥੇ ਹਰਿਆਣੇ ਦੇ ਵਿੱਚ ਇੱਕ ਗਊ ਹੱਤਿਆ ਦੇ ਦੋਸ਼ੀ ਨੂੰ ਫੜਨ ਦੀ ਕਵਾਇਦ ਚੱਲੀ ਤਾਂ ਲੋਕਾਂ ਨੇ ਕਿਹਾ ਵੀ ਜੇ ਇਹਨੂੰ ਹੱਥ ਲਾਇਆ ਤਾਂ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਬੜੀਆਂ ਉਹਨਾਂ ਨੇ ਧਮਕੀਆਂ ਸ਼ਮਕੀਆਂ ਦਿੱਤੀਆਂ। ਉੱਥੇ ਤਾਂ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਕਾਲਾ ਦੌਰ ਆਜੂ। ਸਾਰੇ ਭਾਰਤ ਵਿੱਚ ਜਦੋਂ ਵੀ ਕੋਈ ਗੱਲਬਾਤ ਵਾਪਰਦੀ ਆ, ਹਿੰਸਕ ਘਟਨਾ ਵਾਪਰਦੀ ਆ, ਕੋਈ ਨਹੀਂ ਕਹਿੰਦਾ ਕਾਲਾ ਦੌਰ ਆਜੂ, ਪਰ ਪੰਜਾਬ ਦੇ ਲੋਕ ਜੇ ਆਪਦੇ ਹੱਕਾਂ ਲਈ ਜਾਂ ਆਪਦੇ ਇਨਸਾਫ ਲਈ ਕੋਈ ਗੱਲ ਕਰਦੇ ਆ ਜਦੇ ਕਾਲਾ ਦੌਰ ਆਜੂ। ਜੇ ਬੇਅਦਬੀ ਦਾ ਇਨਸਾਫ ਮੰਗਣ 4 ਸਿੱਖ ਬਹਿ ਜਾਣ ਕਾਲਾ ਦੌਰ ਆ ਜਾਊਗਾ ਜੀ। ਜੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰੀਏ, ਦੇਖਿਓ ਕਿਤੇ ਖੂਨ ਖਰਾਬਾ ਨਾ ਹੋ ਜੇ, ਕਤਲੋਗਾਰਦ ਨਾ ਹੋ ਜੇ, ਕਾਲਾ ਦੌਰ ਨਾ ਆ ਜੇ। ਭਾਰਤੀ ਮੀਡੀਏ ਨੇ ਤੇ ਹਿੰਦੂ ਤਵੀ ਸਿਸਟਮ ਨੇ ਸਾਡੀ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਆਪਦੇ ਦੱਲੇ ਪੈਦਾ ਕਰ ਲਏ, ਜਿਹੜੇ ਦਲਾਲ ਜਿਹੜੇ ਆ ਹਰ ਵੇਲੇ ਸਿੱਖਾਂ ਨੂੰ ਡਰਾਈ ਰੱਖਣਾ ਚਾਹੁੰਦੇ ਆ ਕਿ ਜੇ ਤੁਸੀਂ ਆਪਦੇ ਹੱਕ ਅਤੇ ਇਨਸਾਫ ਲਈ ਕੋਈ ਚੂੰ ਚਾਹ ਕੀਤੀ ਨਾ ਤੇ ਕਾਲਾ ਦੌਰ ਆ ਜਾਊਗਾ। ਕਾਲਾ ਦੌਰ ਸਾਨੂੰ ਤਾਂ ਸਮਝ ਨਹੀਂ ਲੱਗਦੀ ਹੈ ਕਹਿੰਦੇ ਕਿਹਨੂੰ ਆ। 1978 ਤੋਂ ਜੋ ਸੰਘਰਸ਼ ਚੱਲਿਆ ਉਹ ਸਿੱਖ ਕੌਮ ਦਾ ਸੁਨਹਿਰੀ ਦੌਰ ਸੀ। ਉਦੋਂ ਸਿੱਖ ਆਪਦੇ ਹੱਕ ਲਈ, ਇਨਸਾਫ ਲਈ ਲੜਦੇ ਮਰਦੇ ਸੀ ਤੇ ਜਿਹੜੇ ਦੁਸ਼ਟ ਸੀ, ਜਿਹੜੇ ਪਾਪੀ ਸੀ, ਉਹਨਾਂ ਨੂੰ ਵਿਪਤਾ ਪਈ ਹੁੰਦੀ ਸੀ। ਜਿਨ੍ਹਾਂ ਦਿਨਾਂ ਦੇ ਵਿੱਚ ਹਰ ਸਿੱਖ ਨੂੰ ਅੰਮ੍ਰਿਤਧਾਰੀ ਹੋਣ ਦਾ ਚਾਅ ਚੜਿਆ ਰਹਿੰਦਾ ਸੀ, ਜਿਨ੍ਹਾਂ ਦਿਨਾਂ ਦੇ ਵਿੱਚ ਹਰ ਇੱਕ ਸਮਾਜਿਕ ਬੁਰਾਈ ਦੇ ਖਿਲਾਫ ਸਿੱਖਾਂ ਦੇ ਵਿੱਚ ਪੂਰੀ ਚੇਤਨਾ ਸੀ, ਸਿੱਖ ਨੌਜਵਾਨੀ ਕੌਮ ਲਈ, ਧਰਮ ਲਈ ਚੇਤਨਤਾ ਨਾਲ ਭਰ ਕੇ ਕੌਮ ਨੂੰ ਸਮਰਪਿਤ ਹੋ ਕੇ ਜੀਵਨ ਜਿਉ ਰਹੀ ਸੀ, ਉਹ ਸਾਡਾ ਸੁਨਹਿਰੀ ਦੌਰ ਸੀ। ਉਹ ਕਾਲਾ ਦੌਰ ਕਿਵੇਂ ਸੀ? ਕਾਲਾ ਦੌਰ ਤਾਂ ਹੁਣ ਵਾ ਜਦੋਂ ਸਿੱਖਾਂ ਨੂੰ ਨਸ਼ੇੜੀ ਬਣਾ ਕੇ ਅਸ਼ਲੀਲਤਾ ਅਤੇ ਅਸਭਿਅਕ ਮਾਹੌਲ ਦੇ ਵਿੱਚ ਸੁੱਟਿਆ ਜਾ ਰਿਹਾ। ਆ ਹੁਣ ਜਿਹੜਾ ਅੱਜ ਦਾ ਸਿੱਖ ਨੌਜਵਾਨ ਆ, ਜਿਸ ਤਰੀਕੇ ਦੀਆਂ ਵਾਰਦਾਤਾਂ ਦੇ ਵਿੱਚ ਉਹਨੂੰ ਉਲਝਾਇਆ ਜਾ ਰਿਹਾ, ਤੁਹਾਡੇ ਸਾਹਮਣੇ ਆ। ਅੱਜ ਗੋਇੰਦਵਾਲ ਸਾਹਿਬ ਦੀ ਘਟਨਾ ਰਾਤ ਦੀ ਸਾਰਿਆਂ ਨੇ ਸੁਣੀ ਹੋਣੀ ਆ ਬਈ ਉੱਥੇ ਜੇਲ੍ਹ ਦੇ ਵਿੱਚ ਲੜਾਈ ਹੋ ਪਈ। ਜਿਹੜਾ ਸਿੱਧੂ ਮੂਸੇਵਾਲਾ ਕਤਲ ਹੋਇਆ, ਉਸ ਕਤਲ ਦੇ ਨਾਲ ਸੰਬੰਧਿਤ ਘੱਟੋ ਘੱਟ 20-25 ਜਿਹੜੇ ਨੌਜਵਾਨ ਆ ਉਹ ਇਸੇ ਇੱਕ ਥਾਂ ਦੇ ਉੱਤੇ ਇੱਕ ਬੈਰਕ ਵਿੱਚ ਇਕੱਠੇ ਸੀਗੇ। ਉਹਨਾਂ ਦਾ ਕਲੇਸ਼ ਹੋ ਗਿਆ, ਲੜ ਪਏ, ਜਿਹਦੇ 'ਚ 2 ਜਣਿਆਂ ਦੀ ਮੌਤ ਦੀ ਖਬਰ ਆ ਰਹੀ ਆ ਤੇ ਹੋਰਾਂ ਦੇ ਵੀ ਮਰਨ ਦੀ ਖਬਰ ਸ਼ਾਇਦ ਆ ਜਾਵੇ, ਕਿਉਂਕਿ ਕਾਫੀ ਜ਼ਿਆਦਾ ਫੱਟੜ ਵੀ ਲੋਕ ਨੇ। ਤੇ ਇਹ ਜਿਹੜੀ ਲੜਾਈ ਐਤਵਾਰ ਨੂੰ ਹੋਈ ਆ, ਇਹ ਸਿੱਧੂ ਮੂਸੇਵਾਲਾ ਜਿਹੜਾ ਨੌਜਵਾਨ ਮਾਰਿਆ ਸੀ ਉਹ ਵੀ ਪੰਜਾਬ ਦਾ ਹੀ ਨੌਜਵਾਨ ਸੀ ਤੇ ਜਿਨ੍ਹਾਂ ਨੇ ਮਾਰਿਆ ਉਹ ਵੀ ਪੰਜਾਬ ਦੇ ਸੀ। ਇਹ ਕਾਲਾ ਦੌਰ ਆ ਕਿ ਉਹ ਕਾਲਾ ਦੌਰ ਸੀ? ਉਦੋਂ ਜਿਹੜੇ ਮਾਰਵਰੀਆ ਸੀ ਉਦੋਂ ਧਰਮ ਲਈ, ਕੌਮ ਲਈ, ਮਨੁੱਖਤਾ ਲਈ ਕੋਈ ਅਰਥ ਰੱਖਦਾ ਸੀ? ਆਹ ਕੀ ਗੱਲਬਾਤ ਬਾਜੀ। ਤੇ ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਮੀਡੀਆ ਉਹ ਇਹ ਕਹਿ ਰਿਹਾ ਕਿ ਸਿੱਧੂ ਮੂਸੇਵਾਲੇ ਦੇ ਕਾਤਲ ਆ ਉਹ ਮਾਰੇ ਗਏ, ਜਦੋਂ ਕਿ ਅਸਲ ਵਿੱਚ ਇਹ ਸੀ ਕਿ ਜਿਹੜੀ ਗੈਂਗਵਾਰ ਚੱਲ ਰਹੀ ਆ ਉਹਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਜਿਹੜੇ ਸਾਥੀਆਂ ਨੇ, ਉਹਦੇ ਸਮਰਥਕਾਂ ਨੇ, ਉਹਦੇ ਗਰੁੱਪ ਦੇ ਬੰਦਿਆਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਸ਼ਾਮਲ ਹੋਣ ਤੋਂ ਜਿਨ੍ਹਾਂ ਨੇ ਇਨਕਾਰ ਕੀਤਾ ਸੀ,
ਉਹ ਮਾਰੇ ਗਏ ਆ। ਇਹ ਠੀਕ ਆ ਕਿ ਜਦੋਂ ਇਨਵੈਸਟੀਗੇਸ਼ਨ ਹੋਈ ਉਹਨਾਂ ਦਾ ਵਿੱਚ ਜ਼ਿਕਰ ਆਇਆ ਤੇ ਉਹਨਾਂ ਦਾ ਜਿੰਨਾ ਕੁ ਰੋਲ ਸੀਗਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਇਸ ਕੇਸ ਵਿੱਚ ਪੈਣਾ ਪਿਆ। ਇਸ ਕੇਸ ਵਿੱਚ ਉਹਨਾਂ ਦਾ ਜ਼ਿਕਰ ਆ ਗਿਆ ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉਹ ਜੇਲ੍ਹ ਚਲੇ ਗਏ। ਪਰ ਹਕੀਕਤ ਇਹ ਆ ਕਿ ਇਹ ਜਿਹੜੇ ਮਾਰੇ ਗਏ ਆ ਇਹ ਸਿੱਧੂ ਮੂਸੇਵਾਲੇ ਦੇ ਕਾਤਲ ਨਹੀਂ ਹੈਗੇ। ਇਹ ਉਸ ਗਰੁੱਪ 'ਚ ਸੀ ਜਿਹੜੇ ਉਹਨੂੰ ਮਾਰਨਾ ਨਹੀਂ ਸੀ ਚਾਹੁੰਦੇ ਤੇ ਬਚਣਾ ਚਾਹੁੰਦੇ ਸੀ ਕਿ ਅਸੀਂ ਇਸ ਵਾਰਦਾਤ ਤੋਂ ਪਰਾਂ ਰਹੀਏ। ਇਹ ਨਹੀਂ ਕਿ ਇਹ ਸਾਫ਼ ਸੁਥਰੇ ਨੇ, ਇਹਨਾਂ ਨੇ ਕੋਈ ਵਾਰਦਾਤਾਂ ਨਹੀਂ ਕੀਤੀਆਂ। ਸਿੱਧੂ ਮੂਸੇਵਾਲੇ ਕਾਂਡ ਵਿੱਚ ਇਹ ਸ਼ਾਮਲ ਨਹੀਂ ਸੀ ਹੋਣਾ ਚਾਹੁੰਦੇ, ਬਾਕੀ ਕਈ ਹੋਰ ਵਾਰਦਾਤਾਂ 'ਚ ਤਾਂ ਸੀਗੇ ਹੀ। ਪਰ ਇਹਨਾਂ ਦੋਨਾਂ ਨੌਜਵਾਨਾਂ ਨੂੰ ਸਿੱਧੂ ਮੂਸੇਵਾਲੇ ਦੇ ਕਾਤਲ ਕਹਿ ਕੇ ਅਸਲ ਵਿੱਚ ਬਾਹਰ ਅੰਦਰ ਇਹ ਗੱਲ ਸਥਾਪਿਤ ਕੀਤੀ ਜਾ ਰਹੀ ਆ ਕਿ ਠੀਕ ਆ ਜੀ, ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਸੀਗਾ ਉਹ ਜੇਲ੍ਹ ਦੇ ਵਿੱਚ ਮਾਰੇ ਗਏ। ਅਸਲ ਵਿੱਚ ਜਿਨ੍ਹਾਂ ਨੇ ਕਤਲ ਕੀਤਾ, ਲੜਾਈ 'ਚ ਮਾਰ-ਮੜਈਆ ਕੀਤਾ ਹੈ, ਉਹ ਸਾਰੇ ਉਹ ਨੇ ਜਿਹੜੇ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਲ ਮੇਲ ਮਿਲਾਪ ਰੱਖਦੇ ਆ। ਇਹ ਉਹ ਧਿਰ ਸੀ ਜਿਹੜੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵਿੱਚ ਇਹਨਾਂ ਦੇ ਖਿਲਾਫ ਸੀ, ਰਹਿੰਦੇ ਇਕੱਠੇ ਸੀ। ਜੇਲ੍ਹ ਵਾਲਿਆਂ ਨੂੰ ਪਤਾ ਵੀ ਸੀਗਾ ਕਿਉਂਕਿ ਇਸ ਤੋਂ ਪਹਿਲਾਂ ਬਠਿੰਡੇ ਜੇਲ੍ਹ 'ਚ ਲੜਾਈ ਹੋ ਕੇ ਹਟੀ ਆ ਤੇ ਇਹ ਗੱਲ ਦਾ ਪੂਰੀ ਤਰ੍ਹਾਂ ਪਤਾ ਸੀਗਾ ਕਿ ਜਿਹੜੇ ਬਾਕੀ ਸਾਰੇ ਗੋਇੰਦਵਾਲ ਰਹਿੰਦੇ ਆ ਜੇਲ੍ਹ ਦੇ ਵਿੱਚ ਉੱਥੇ ਕਲੇਸ਼ ਹੋ ਸਕਦਾ। ਪਰ ਜੇਲ੍ਹ ਪ੍ਰਸ਼ਾਸਨ ਨੇ ਜਾਣ ਬੁੱਝ ਕੇ ਇਹ ਖੇਡ ਖੇਡੀ ਕਿ ਇਹਨਾਂ ਦਾ ਜਿਹੜਾ ਹੈਗਾ ਕਤਲ ਹੋ ਜਾਵੇ, ਇਹਨਾਂ ਦਾ ਮਾੜਾ ਹੋ ਜਾਵੇ। ਸੋ ਇਹ ਦੋਨੇ ਨੌਜਵਾਨ ਜਿਹੜੇ ਮਾਰੇ ਗਏ ਆ ਇਹ ਸਿੱਧੂ ਮੂਸੇਵਾਲੇ ਦੇ ਕਤਲ ਵਾਲੀ ਸਾਰੀ ਘਟਨਾਕ੍ਰਮ ਦਾ ਹਿੱਸਾ ਤਾਂ ਹੈਗੇ, ਪਰ ਇਹ ਉਹ ਕਾਤਲ ਨਹੀਂ ਹੈਗੇ ਜਿਨ੍ਹਾਂ ਨੇ ਗੋਲੀਆਂ ਸਿੱਧੀਆਂ ਮਾਰੀਆਂ ਸੀ। ਇਹ ਹੋਰ ਕਹਾਣੀ ਹੈ। ਪਰ ਅਸੀਂ ਚਲੋ ਇਸ ਗੱਲ ਦੇ ਵਿੱਚ ਇਹਨੂੰ ਛੱਡ ਕੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜੇ ਉਧਰ ਨੂੰ ਆਈਏ, ਹੁਣ ਇਹੋ ਜਿਹੇ ਕਤਲੇਆਮ ਕਰਾਉਣ ਵਾਲੇ, ਇਹੋ ਜਿਹੀਆਂ ਵਾਰਦਾਤਾਂ ਕਰਾਉਣ ਵਾਲੇ ਜਿਹੜੇ ਕਦੇ ਨੰਗਲ ਅੰਬੀਆਂ ਵਾਲੇ ਕਬੱਡੀ ਦੇ ਖਿਡਾਰੀ ਨੂੰ ਮਾਰਦੇ ਆ, ਕਦੇ ਕਿਸੇ ਗਾਇਕ ਨੂੰ ਮਾਰਦੇ ਆ, ਜਾਂ ਆਪਸ ਵਿੱਚ ਹੀ ਮਾਰ-ਮਰੀਆ ਕਰਦੇ ਆ, ਜਾਂ ਗੈਂਗਵਾਰ ਚੁਲਝਦੇ ਆ, ਉਸ ਤੋਂ ਵੀ ਖਤਰਨਾਕ ਇਹ ਕਿ ਜਿਹੜਾ ਚਿੱਟੇ ਦਾ ਵਪਾਰ ਆ ਉਹਦੇ ਵਿੱਚ ਜਾਂ ਇਹੋ ਜਿਹੀਆਂ ਹੋਰ ਗੱਲਾਂ 'ਚ ਜਿਹੜੇ ਲੋਕ ਸ਼ਾਮਲ ਆ, ਇਹ ਲੋਕ ਇਹ ਸਾਰਾ ਜਿਹੜਾ ਮਾਹੌਲ ਆ ਇਹ ਕਾਲਾ ਦੌਰ ਆ ਕਿ ਚਿੱਟਾ ਦੌਰ ਆ? ਕਾਲਾ ਦੌਰ ਤਾਂ ਅੱਜ ਵਾ ਤੇ ਇਸ ਕਾਲੇ ਦੌਰ ਨੂੰ ਖਤਮ ਕਰਕੇ ਇਹਦੀ ਥਾਂ ਤੇ ਪੰਥਕ ਚੇਤਨਾ ਵਾਲਾ ਇਹੋ ਜਿਹਾ ਦੌਰ ਲਿਆਉਣਾ ਜਿਹਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਹੋਵੇ ਤੇ ਸਿੱਖ ਨੌਜਵਾਨ ਸਾਬਤ ਸੂਰਤ ਹੋ ਕੇ ਬਾਣੀ ਤੇ ਬਾਣੇ ਨਾਲ ਜੁੜ ਕੇ ਆਪਦੇ ਧਰਮ ਲਈ, ਕੌਮ ਲਈ ਲੜ ਰਹੇ ਹੋਣ, ਉਹ ਦੌਰ ਲਿਆਉਣਾ ਤਾਂ ਫਿਰ ਸੁਨਹਿਰੀ ਦੌਰ ਆ ਉਹ ਤਾਂ। ਪਰ ਕਹਿੰਦੇ ਜੀ ਕਾਲਾ ਦੌਰ ਆ ਜਾਊਗਾ। ਜਿਹੜਾ ਇੱਕ ਇੰਡੀਅਨ ਸਟੇਟ ਸਿਸਟਮ ਨੇ ਇਹ ਮੰਨ ਲਿਆ ਵਾ ਨਾ ਕਿ ਸਿੱਖਾਂ ਨੂੰ ਦਬਕਾਈ ਰੱਖੋ, ਡਰਾਈ ਰੱਖੋ, ਤੇ ਆਪਣੀ ਕੌਮ ਦੇ ਅੰਦਰ ਬਹੁਤ ਸਾਰੇ ਬੰਦੇ ਆ। ਮੈਂ ਜਦੋਂ ਦੇਖਦਾ ਹੁੰਦਾ ਵੀ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਲੈ ਕੇ ਅਗਲੇ 70-80 ਸਾਲ ਸਿੱਖਾਂ ਉੱਤੇ ਬਹੁਤ ਜ਼ੁਲਮ ਹੋਇਆ। ਯਾਹੀਆ ਖਾਨ, ਆਪਣਾ ਜ਼ਕਰੀਆ ਖਾਨ, ਮੱਸਾ ਰੰਗੜ, ਮੀਰ ਮੰਨੂ ਤੇ ਬੜੇ ਉਸ ਟਾਈਮ ਨਾਦਰ ਵਰਗੇ, ਅਬਦਾਲੀ ਵਰਗੇ ਆਏ। ਇਹਨਾਂ ਸਾਰਿਆਂ ਨੇ ਕੋਈ ਕਸਰ ਨਹੀਂ ਛੱਡੀ। ਹਰੇਕ ਨੇ ਸਿੱਖ ਕੌਮ ਉੱਤੇ ਇੱਕ ਤੋਂ ਵੱਧ ਕੇ ਜ਼ੁਲਮ ਕੀਤਾ ਵੀ ਮੈਂ ਇਹਦੇ ਨਾਲੋਂ ਘੱਟ ਨਾ ਰਹਿ ਜਾ। ਉਸ 60-70 ਸਾਲ ਦੇ ਦੌਰ ਵਿੱਚ ਸਾਡੇ ਬਜ਼ੁਰਗਾਂ ਨੇ, ਪੁਰਖਿਆਂ ਨੇ ਕਮਾਲ ਕਰਕੇ ਲੜਾਈ ਲੜੀ, ਜਿੱਤੀ ਤੇ ਖਾਲਸਾ ਪੰਥ ਦੇ ਲਈ 6 ਰਿਆਸਤਾਂ, 6 ਰਾਜ ਇੱਕ ਤਰੀਕੇ ਨਾਲ ਕਾਇਮ ਕਰਕੇ ਇੱਥੋਂ ਤੱਕ ਕਿ ਦਿੱਲੀ ਦੇ ਲਾਲ ਕਿਲੇ ਤੇ ਵੀ ਖਾਲਸਾ ਹੀ ਝੰਡਾ ਝੁਲਾਤਾ, ਦਿੱਲੀ ਵੀ ਜਿੱਤ ਲਈ। ਹੁਣ ਗੱਲ ਇਹ ਹੈ ਬਈ ਉਸ ਸਾਰੇ ਸਮੇਂ ਦੌਰਾਨ ਇੱਕ ਬੜੀ ਕਲਹਿਣੀ ਜੀ ਗੱਲ ਵਾਪਰੀ ਕਿ ਲਖਪਤ ਰਾਏ ਵਰਗੇ ਜਿਹਨੇ ਛੋਟਾ ਘੱਲੂਘਾਰਾ ਵਪਰਾਇਆ, ਜਿਹਨੇ ਸਿਰ ਤੋਂ ਪੱਗ ਲਾ ਕੇ ਮਾਰੀ ਵੀ ਮੈਂ ਪੱਗ ਉਦਣ ਬੰਨੂਗਾ ਜਿੱਦਣ ਸਿੱਖ ਕੌਮ ਖਤਮ ਕਰ ਲੂੰਗਾ। ਕਹਿੰਦਾ ਵੀ ਮੈਂ ਖੱਤਰੀ ਆ ਤੇ ਇਹ ਖੱਤਰੀਆਂ ਨੇ ਧਰਮ ਤੋਰਿਆ ਸੀ, ਹੁਣ ਮੈਂ ਖੱਤਰੀਆਂ ਤੇ ਮੈਂ ਹੀ ਖਤਮ ਕਰੂੰਗਾ। ਤਾਂ ਲਖਪਤ ਰਾਏ ਵਰਗੇ ਘੱਟੋ ਘੱਟ 200 ਇਹੋ ਜਿਹਾ ਹੋਰ ਹਿੰਦੂ ਕੱਟੜਪੰਥੀ ਸੀ ਜਿਨ੍ਹਾਂ ਦੇ ਨਾਂ ਇਤਿਹਾਸ ਵਿੱਚ ਦਰਜ ਨੇ। ਛੀਨਿਆਂ ਵਾਲਾ ਕਰਮਾ, ਜੋਧਨਗਰ ਦਾ ਟੋਪੀ ਹੁੰਦਾ ਸੀ, ਧਰਮ ਦਾ ਟੋਪੀ, ਹਰਭਗਤ ਨਿਰੰਜਣੀਆ, ਆਕਲਦਾਸ, ਇਹੋ ਜਿਹੇ ਇਹ ਜਿਹੜਾ 150-200 ਸੀ ਬੰਦਾ ਪੰਜਾਬ 'ਚ, ਇਹ ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟ ਰਹੇ ਸੀ, ਸਿੱਖਾਂ ਦੀਆਂ ਮੁਖਬਰੀਆਂ ਕਰ ਰਹੇ ਸੀ, ਸਿੱਖਾਂ ਦਾ ਘਾਣ ਕਰਾ ਰਹੇ ਸੀ। ਦੂਜੇ ਪਾਸੇ ਸਿੱਖ ਜਿਹੜੇ ਸੀ ਉਹ ਹਿੰਦੂ ਔਰਤਾਂ ਨੂੰ ਬੇਪਤ ਹੋਣ ਤੋਂ ਬਚਾਉਣ ਦੇ ਲਈ
सिर तली ते लड़ के लड़ रहे सी नादर वर्गियां तो अब्दाली वर्गियां तो उन्हां बहु बेटियां नूं बचा रहे सी छुड़वा रहे सी ते गजनी दे विच जिहड़ा बाजार लगदा ਉਹ ਬਾਜ਼ਾਰ ਬੰਦ ਕਰਵਾ ਕੇ ਛੱਡਿਆ ਸਿੱਖਾਂ ਨੇ। ਇੱਕ ਪਾਸੇ ਸਿੱਖ ਨੇ ਜਿਹੜੇ ਉਹਨਾਂ ਹਿੰਦੂਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾਉਣ ਲਈ ਆਪਣੇ ਆਪ ਨੂੰ ਦਾਅ ਉੱਤੇ ਲਾ ਰਹੇ ਆ, ਦੂਜੇ ਪਾਸੇ ਹਿੰਦੂ ਹੈ ਜਿਹੜੇ ਸਿੱਖਾਂ ਦੇ ਸਿਰਾਂ ਦੇ ਮੁੱਲ ਵੱਟ ਰਹੇ ਆ। ਤੇ ਕਿਸੇ ਨੂੰ ਨਹੀਂ ਚੇਤਾ ਕਿ 9ਵੇਂ ਪਾਤਸ਼ਾਹ ਦੀ ਕੀ ਕੁਰਬਾਨੀ ਆ, ਕੀ ਸ਼ਹਾਦਤ ਆ, ਕੋਈ ਉਹਨਾਂ ਨੂੰ ਖਿਆਲ ਨਹੀਂ। ਹਾਲਾਂਕਿ ਉਦੋਂ ਤਾਂ ਸਾਰਾ 100 ਸਾਲ ਦੇ ਅੰਦਰ ਅੰਦਰਲਾ ਟਾਈਮ ਸੀ, ਹੁਣ ਤਾਂ 300 ਸਾਲ ਹੋ ਗਏ, 400, ਉਹਨਾਂ ਨੂੰ ਤਾਂ ਉਦੋਂ ਚੇਤੇ ਨਹੀਂ ਸੀ। ਸੋ ਜਿਹੜੇ ਉਸ ਮੌਕੇ ਉਹਨਾਂ ਸਿੱਖਾਂ ਦਾ, ਉਹਨਾਂ ਖਾਲਸਾ ਪੰਥ ਦੇ ਸੇਵਾਦਾਰਾਂ ਦਾ ਘਾਣ ਕਰਵਾ ਸਕਦੇ ਆ, ਜਿਹੜੇ ਉਹਨਾਂ ਦੀਆਂ ਹੀ ਬਹੂ ਬੇਟੀਆਂ ਤੇ ਧਰਮ ਦੇ ਖਿਲਾਫ ਜਿਹੜੇ ਦੁਸ਼ਮਣ ਸੀ ਉਹਨਾਂ ਨਾਲ ਲੜਦੇ ਸੀ, ਤਾਂ ਇਹ ਸੋਚੋ ਕਿ ਉਹਨਾਂ ਵਰਗੇ ਬਹੁਤ ਸਾਰੇ ਸਿੱਖ ਵੀ ਹੋਣਗੇ। ਜਿਵੇਂ ਉਹਨਾਂ ਹਿੰਦੂਆਂ ਨੂੰ ਸ਼ਰਮ ਨਹੀਂ ਆਉਂਦੀ ਸੀ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਮੁੱਲ ਪਾਈਏ, ਉਹਨਾਂ ਹਿੰਦੂਆਂ ਨੂੰ ਸ਼ਰਮ ਨਹੀਂ ਸੀ ਆਉਂਦੀ ਕਿ ਸਾਡੀਆਂ ਤਾਂ ਇਹ ਇੱਜ਼ਤਾਂ ਬਚਾਉਂਦੇ ਫਿਰਦੇ ਆ। ਉਵੇਂ ਬਥੇਰੇ ਸਿੱਖ ਨੇ ਇਸ ਵੇਲੇ ਜਿਨ੍ਹਾਂ ਨੂੰ ਇਹ ਬਿਮਾਰੀ ਪਈ ਹੋਈ ਆ ਕਿ ਹਮੇਸ਼ਾ ਇੰਡੀਆ ਵਾਲੇ ਪਾਸੇ ਖੜਨਾ, ਸਿੱਖੀ ਦੇ ਦੁਸ਼ਮਣਾਂ ਵਾਲੇ ਪਾਸੇ ਖੜਨਾ। ਸਰਸੇ ਵਾਲਾ ਵੀ ਠੀਕ ਲੱਗਦਾ ਇਹਨਾਂ ਨੂੰ, ਭਨਿਆਰੇ ਵਾਲਾ ਵੀ ਠੀਕ ਲੱਗਦਾ ਇਹਨਾਂ ਨੂੰ ਕਾਮਰੇਡ ਵੀ ਠੀਕ ਲੱਗਦੇ ਆ। ਸਿੱਖੀ ਅਤੇ ਸਿੱਖਾਂ ਦਾ ਹਰ ਦੁਸ਼ਮਣ ਇਹਨਾਂ ਨੂੰ ਠੀਕ ਲੱਗਦਾ। ਤੇ ਇਸ ਵੇਲੇ ਇਹੋ ਜਿਹੀਆਂ ਚਵਲਾਂ ਭਾਰਤ ਦੇ ਚੈਨਲਾਂ ਦੇ ਉੱਤੇ ਹੀ ਨਹੀਂ, ਦੁਨੀਆ ਭਰ ਦੇ ਵਿੱਚ, ਅਮਰੀਕਾ ਕੈਨੇਡਾ ਤੇ ਹਰ ਮੁਲਕ ਦੇ ਵਿੱਚ ਸਿੱਖਾਂ ਦੇ ਪੈਸੇ ਨਾਲ ਚੈਨਲ ਖੜੇ ਕਰਕੇ ਉੱਥੇ ਅੱਜ ਕੱਲ ਬਰਤਾਂਤ ਸਿਰਜ ਰਹੇ ਆ, ਨੈਰੇਟਿਵ ਸਿਰਜ ਰਹੇ ਆ ਸਿੱਖੀ ਦੇ ਸਿੱਖਾਂ ਦੇ ਖਿਲਾਫ। ਇਹ ਜਿਹੜਾ ਮਾਹੌਲ ਅੱਜ ਦਾ ਦੌਰ ਆ, ਇਹ ਆ ਉਹ ਕਾਲਾ ਦੌਰ ਜਦੋਂ ਗੁਰੂ ਘਰਾਂ ਦਾ ਅੰਨ ਜਲ ਛਕ ਕੇ ਸਿੱਖਾਂ ਦੇ ਪੈਸੇ ਨਾਲ ਆਪਦੇ ਕਾਰੋਬਾਰ ਸੈੱਟ ਕਰਕੇ ਟੈਲੀਵਿਜ਼ਨ ਚੈਨਲ ਤੇ YouTube ਚੈਨਲ ਜਿਹੜੇ ਆ ਉਹ ਸਿੱਖਾਂ ਦੇ ਪੈਰੋਂ ਪੈਰ ਉਹਨਾਂ ਦੇ ਗੱਡ ਕੇ ਮੁੜ ਕੇ ਫਿਰ ਸਿੱਖ ਕੌਮ ਦੇ ਖਿਲਾਫ ਭੁਗਤਦੇ। ਇਹ ਜਿਹੜਾ ਸਾਰਾ ਕੁਛ ਆ, ਇਹਦੇ ਤਹਿਤ ਸਿੱਖਾਂ ਨੂੰ ਇਹ ਜਤਾਇਆ ਜਾ ਰਿਹਾ ਕਿ ਜੇਕਰ ਤੁਸੀਂ ਆਪਦੇ ਹੱਕ ਦੀ ਗੱਲ ਕਰ ਲਈ, ਜੇ ਤੁਸੀਂ ਇਨਸਾਫ ਦੀ ਗੱਲ ਕੀਤੀ, ਜੇ ਤੁਸੀਂ 1947 ਤੋਂ ਹੁੰਦੇ ਧੱਕੇ, ਜ਼ਬਰ, ਜ਼ੁਲਮ ਅਤੇ ਅਤਿਆਚਾਰ ਦੇ ਖਿਲਾਫ ਕੋਈ ਗੱਲ ਕਰ ਲਈ, ਬਸ ਫਿਰ ਤੁਸੀਂ ਮਾਰੇ ਜਾਣਾ। ਇਹ ਡਰ ਪੈਦਾ ਕਰਨ ਲਈ ਜਿਸ ਤਰੀਕੇ ਦੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ, ਉਹ ਸਾਰੀਆਂ ਜਦੋਂ ਸੁਣਦੇ ਆ ਉਦੋਂ ਇਸ ਗੱਲ ਦੇ ਉੱਤੇ ਆਉਂਦਾ ਵੀ ਇਹਨਾਂ ਦੇ ਸਿਰ ਤੇ ਜਿਹੜੀਆਂ ਦਸਤਾਰਾਂ ਨੇ, ਇਹਨਾਂ ਦੇ ਦਾੜੇ ਕੇਸ ਆ, ਕਈ ਤਾਂ ਅੰਮ੍ਰਿਤਧਾਰੀ ਬਣੇ ਫਿਰਦੇ ਆ। ਇਹਨਾਂ ਨੂੰ ਦੇਖ ਕੇ ਦੁਨੀਆ ਕਹਿੰਦੀ ਹੋਣੀ ਆ ਸਿੱਖ ਨੇ। ਸਿੱਖ ਤਾਂ ਉਹ ਸੀ 18ਵੀਂ ਸਦੀ ਚ ਜਿਹੜੇ ਗੁਰੂ ਸਾਹਿਬਾਨ ਦੀ ਸਿੱਖੀ ਨੂੰ ਸਮਰਪਿਤ ਹੋ ਕੇ ਬੇਸ਼ੱਕ ਜਾਨ ਚਲੀ ਜਾਵੇ, ਜਿਹੜੇ ਇਹ ਧਰਤੀ ਉੱਤੇ ਸਾਕਾਰ ਕਰ ਗਏ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਉਸ ਮੌਕੇ ਸਮੇਂ ਦੇ ਹਾਕਮਾਂ ਨਾਲ, ਮੌਕੇ ਦੀ ਸਰਕਾਰ ਨਾਲ ਤਾਲਮੇਲ ਬਣਾ ਕੇ ਰੱਖਣ ਵਾਲੇ ਜਿਹੜੇ ਹਿੰਦੂ ਸੀ, ਉਹਨਾਂ ਨੂੰ ਹੋ ਸਕਦਾ ਹਿੰਦੂ ਭਾਈਚਾਰਾ ਉਦੋਂ ਲਾਹਣਤਾਂ ਵੀ ਪਾਉਂਦਾ ਹੋਵੇ। ਉਵੇਂ ਹੀ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਹਾਕਮਾਂ ਨਾਲ, ਅੱਜ ਦੇ ਸਰਕਾਰਾਂ ਨਾਲ ਘਿਓ ਖਿਚੜੀ ਹੋ ਕੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਦੇ ਖਿਲਾਫ ਭੁਗਤਣ ਵਾਲਿਆਂ ਨੂੰ ਜੇ ਕੋਈ ਸਿੱਖ ਸਮਝੀ ਫਿਰਦਾ ਹੋਵੇ ਤਾਂ ਫਿਰ ਕੀ ਕਰੀਏ। ਬਾਬਾ ਮਾਨੋ ਚਾਲ ਦਾ ਸ਼ਹੀਦੀ ਦਿਹਾੜਾ ਕੱਲ ਨੂੰ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਦੀ ਇੱਕ ਫੋਟੋ ਆ ਜਿਹੜੀ ਅਕਸਰ ਮੇਰੇ ਸਾਹਮਣੇ ਆਉਂਦੀ ਹੈ। ਉਹਦੇ ਵਿੱਚ ਬਾਬਾ ਗੁਰਬਚਨ ਸਿੰਘ ਜੀ ਮਾਨੋ ਚਾਲ ਦੀ ਮ੍ਰਿਤਕ ਦੇਹ ਆ ਜਿਹੜੀ, ਉਹਦੇ ਆਲੇ ਦੁਆਲੇ 5-10 ਪੁਲਸੀਆਂ ਅਤੇ ਹੋਰ ਲੋਕਾਂ ਨੇ ਹੱਸਦਿਆਂ ਖੇਡਦਿਆਂ ਨੇ ਫੋਟੋ ਖਿਚਾਈ ਹੋਈ ਹੈ। ਜਦੋਂ ਵੀ ਮੈਂ ਉਹ ਫੋਟੋ ਦੇਖਦਾ ਮੈਂ ਇਹ ਸੋਚਦਾ ਹੁੰਦਾ ਵੀ ਜਿਹੜੇ ਆਲੇ ਦੁਆਲੇ ਖੜੇ ਨੇ ਲੋਕ ਇਹਨਾਂ ਨੂੰ ਵੀ ਸਿੱਖ ਸਮਝਦੇ ਹੋਣੇ ਆ, ਜਦੋਂ ਕਿ ਇਸ ਸਾਰੀ ਫੋਟੋ 'ਚ ਸਿੱਖ ਤਾਂ ਬਾਬਾ ਮਾਨੋ ਚਾਲ ਆ ਜਿਹੜਾ ਸੀਸ ਮਾਰ ਗਿਆ, ਬਾਕੀ ਤਾਂ ਸਿੱਖਾਂ ਵਰਗੇ ਹੋ ਸਕਦੇ ਆ ਬਹਿਰੂਪੀਏ। ਇਹੋ ਜਿਹਾ ਇਹ ਬਹਿਰੂਪੀਏ ਇਸ ਵੇਲੇ ਸਿੱਖਾਂ ਨੂੰ ਡਰਾਉਣ ਲੱਗੇ ਹੋਏ ਨੇ ਕਿ ਜੇ ਤੁਸੀਂ ਪੰਥ ਦੀ ਚੜ੍ਹਦੀ ਕਲਾ ਲੋਚੀ ਤਾਂ ਤੁਹਾਡਾ ਭਾਈ ਇੱਥੇ ਕਾਲਾ ਦੌਰ ਆ ਜਾਊਗਾ। ਤੋ ਜਿਹੜੇ ਇਹ ਚੈਨਲਾਂ ਦੇ ਉੱਤੇ ਬਾਹਲੀਆਂ ਸਿਆਣੀਆਂ ਗੱਲਾਂ ਕਰਦੇ ਆ, ਜਿਹੜੇ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਕਿ ਸਿੱਖ ਆਪਦੇ ਹੱਕ ਦੀ ਗੱਲ ਨਾ ਕਰਨ, ਇਹ ਅਸਲ ਵਿੱਚ ਸਾਡੇ ਦੁਸ਼ਮਣ ਨਾਲੋਂ ਵੀ ਖਤਰਨਾਕ ਨੇ।
वैसे तो सानू दुश्मन जिहड़ा हैगा वो भी बड़ा खतरनाक टक्करिया, क्योंकि उस दुश्मन नाल लड़ना सौखा हुंदा जिहड़ा शरेआम वंगार के लड़े। मुसलमानां नाल, मुगलां पठाणां नाल लड़ना सौखा सी, क्योंकि वो साडे नाल दुश्मनी शरेआम करदे सी। पर अज दा दुश्मन जिहड़ा हिंदू है, ਉਹ ਸਾਨੂੰ ਨਾਲੇ ਤਾਂ ਕਹਿੰਦਾ ਵੀ ਤੁਸੀਂ ਸਾਡੇ ਭਰਾ ਹੀ ਹੋ ਸਿੱਖ, ਤੇ ਨਾਲੇ ਸਾਡੀਆਂ ਜੜ੍ਹਾਂ ਵੱਢੀ ਜਾਂਦਾ। ਇਹੋ ਜਿਹੇ ਦੁਸ਼ਮਣ ਨਾਲ ਲੜਨਾ ਔਖਾ ਹੁੰਦਾ। ਤੇ ਉਹ ਉਸ ਤਰ੍ਹਾਂ ਦੇ ਦੁਸ਼ਮਣ ਨਾਲੋਂ ਵੀ ਖਤਰਨਾਕ ਉਹ ਦੁਸ਼ਮਣ ਹੁੰਦੇ ਆ ਜਿਹੜੇ ਤੁਹਾਡੇ ਵਰਗੀ ਸ਼ਕਲ ਬਣਾ ਲੈਣ, ਤੁਹਾਡੇ ਵਰਗਾ ਬਾਣਾ ਪਾ ਲੈਣ ਤੇ ਹੁਣ ਤੁਹਾਡੇ ਦੁਸ਼ਮਣ। ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦੇ ਸ਼ਹੀਦੀ ਸਰੂਪ ਵਾਲੀ ਫੋਟੋ ਦੇ ਆਲੇ ਦੁਆਲੇ ਜਿਹੜੇ ਉਹ ਖੜੇ ਆ ਮੁੱਛਾਂ ਦਾੜੀਆਂ ਵਾਲੇ ਗੋਲ ਪਰਨੇ ਬੰਨ ਕੇ, ਜੇ ਤੁਸੀਂ ਉਹਨਾਂ ਨੂੰ ਦੇਖੋ ਤੇ ਦੇਖ ਕੇ ਇਹੀ ਕਹੋਗੇ ਵੀ ਹੈ ਤਾਂ ਇਹ ਵੀ ਸਿੱਖ ਨੇ, ਪਰ ਹਕੀਕਤ ਵਿੱਚ ਉਹ ਸਿੱਖ ਹੈਗੇ ਕਿ ਨਹੀਂ, ਇਹ ਪਰਖ ਦੀ ਘੜੀ ਜਦੋਂ ਦੇਖਾਂਗੇ ਤਾਂ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਦੀ ਇਕੱਲਾ ਸਿੱਖ ਦਿਖੂਗਾ। ਸਾਨੂੰ ਅੱਜ ਦੇ ਇਸ ਦੌਰ ਵਿੱਚ ਇਸ ਗੱਲ ਦੇ ਉੱਤੇ ਬੜਾ ਅਜੀਬ ਲੱਗਦਾ ਹੈ ਕਿ ਸਿੱਖ ਸੰਘਰਸ਼ ਵਿੱਚ ਜਾਨਾਂ ਵਾਰਨ ਵਾਲੇ, ਸਿੱਖ ਕੌਮ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲੇ, ਉਹਨਾਂ ਦੀ ਅੱਜ ਦੇ ਦੌਰ ਵਿੱਚ ਜਿਸ ਤਰੀਕੇ ਨਾਲ ਚਰਚਾ ਹੋਣੀ ਚਾਹੀਦੀ ਸੀ ਉਵੇਂ ਨਹੀਂ ਹੋ ਰਹੀ। ਪਰ ਸ਼ੁਕਰ ਆ ਕਿ ਫਿਰ ਵੀ ਸਿੱਖ ਕੌਮ ਦੇ ਵਿੱਚ ਪੂਰੀ ਤਰ੍ਹਾਂ ਗੱਲ ਖਤਮ ਨਹੀਂ ਹੋਈ। ਅੱਜ ਵੀਰ ਸੁਖਵਿੰਦਰ ਸਿੰਘ ਸਿੰਧੂ, ਜਿਹਨੂੰ ਸਿੱਖ ਸੰਘਰਸ਼ ਵਿੱਚ KC ਸ਼ਰਮਾ ਕਹਿ ਕੇ ਚੇਤੇ ਕੀਤਾ ਜਾਂਦਾ ਰਿਹਾ, ਤੇ ਵੀਰ ਹਰਿੰਦਰ ਸਿੰਘ ਬੰਟੀ, ਜਿਹਦਾ ਪਿੰਡ ਤਾਂ ਨਾਰੰਗਵਾਲ ਸੀ ਲੁਧਿਆਣੇ ਜ਼ਿਲ੍ਹੇ 'ਚ, ਪਰ ਉਹ ਗੁੜੇ ਪਿੰਡ ਜਿਹੜਾ ਸੀ ਉੱਥੇ ਉਹਨੂੰ ਗੁੜਿਆਂ ਵਾਲਾ ਜ਼ਿਆਦਾ ਕਹਿ ਕੇ, ਕਿਉਂਕਿ ਚੌਂਕੀ ਮਾਨ ਦੇ ਕੋਲੇ ਪਿੰਡ ਗੁੜੇ ਆ, ਉਹਦੇ ਉੱਥੇ ਸ਼ਾਇਦ ਨਾਨਕੇ ਸੀ ਤੇ ਉੱਥੇ ਜ਼ਿਆਦਾ ਜੰਮਿਆ ਪਲਿਆ ਹੁੰਦਾ ਹੋਣ ਕਰਕੇ ਤੇ ਉਹਨੂੰ ਸਾਰੇ ਗੁੜਿਆਂ ਵਾਲਾ ਹੀ ਸਮਝਦੇ ਸੀਗੇ। ਇਹ GNE ਕਾਲਜ ਪੜ੍ਹਦੇ ਸੀਗੇ ਵੀਰ ਹਰਿੰਦਰ ਸਿੰਘ ਬੰਟੀ ਹੋਣੀ, ਉੱਥੋਂ ਸੰਘਰਸ਼ ਵਿੱਚ ਆਏ। ਅੱਜ ਇਹਨਾਂ ਦਾ ਸ਼ਹੀਦੀ ਦਿਹਾੜਾ ਸੀ ਤੇ ਇਹਨਾਂ ਨੂੰ ਦੋਨਾਂ ਜਾਣਿਆਂ ਨੂੰ, ਜਿਹੜਾ ਦਲਵੀਰਾ ਕੈਂਟ ਸੀਗਾ, ਉਹਨੇ ਬਾਅਦ ਉੱਥੇ ਚੰਡੀਗੜ੍ਹ ਬੈਠੇ ਸੀਗੇ PGI ਦੇ ਮੂਹਰੇ, ਉੱਥੇ ਇਹਨਾਂ ਨੂੰ ਗੋਲੀਆਂ ਮਾਰਤੀਆਂ ਸੀਗੀਆਂ ਤੇ ਇਹ ਉੱਥੇ ਸਿੰਘਾਂ ਦੋਨੇ ਸਿੰਘ ਸ਼ਹੀਦ ਹੋ ਗਏ ਸੀਗੇ। तो ਇਹਨਾਂ ਦੋਨਾਂ ਨੌਜਵਾਨਾਂ ਦੀ ਪੰਥ ਵਿੱਚ, ਕੌਮ ਵਿੱਚ ਇੱਕ ਵੱਖਰੀ ਪਛਾਣ ਆ, ਕਿਉਂਕਿ ਦੋ ਬਹੁਤ ਹੀ ਚੜ੍ਹਦੀ ਕਲਾ ਵਾਲੇ ਸੂਰਮੇ ਸੀ। ਸੋ ਹਰਿੰਦਰ ਸਿੰਘ ਬੰਟੀ ਤੇ ਵੀਰ ਸੁਖਵਿੰਦਰ ਸਿੰਘ ਸਿੰਧੂ ਉਰਫ KC ਸ਼ਰਮਾ, ਇਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਉੱਥੇ ਉਹਨਾਂ ਦੇ ਘਰ ਪਿੰਡ ਮਨਾਇਆ ਗਿਆ ਤੇ ਉੱਥੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਆ। ਬੜਾ ਚੰਗਾ ਪ੍ਰੋਗਰਾਮ ਸੀਗਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਅੱਜ ਦੀ ਸਮੇਂ ਦੀ ਲੋੜ ਹੈ, ਉਹਦੇ ਵਿੱਚ ਜਿੱਥੇ ਆਪਾਂ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ, ਉੱਥੇ ਸਾਨੂੰ ਇਹਨਾਂ ਯੋਧਿਆਂ, ਇਹਨਾਂ ਸ਼ਹੀਦਾਂ ਬਾਰੇ ਵੀ, ਜਦੋਂ ਅੱਜ ਤੋਂ 10 ਕੁ ਸਾਲ ਪਹਿਲਾਂ ਸੋਸ਼ਲ ਮੀਡੀਆ ਦਾ ਕੰਮ ਫੇਸਬੁੱਕ ਦਾ ਸ਼ੁਰੂ ਹੋਇਆ, ਉਦੋਂ ਅਕਸਰ ਹੀ ਇਹਨਾਂ ਯੋਧਿਆਂ ਸ਼ਹੀਦਾਂ ਬਾਰੇ ਬਹੁਤ ਚਰਚਾ ਪੜ੍ਹਨ ਸੁਣਨ ਨੂੰ ਮਿਲ ਜਾਂਦੀ ਸੀ। ਅਸੀਂ ਆਪ ਵੀ ਲਿਖਦੇ ਕਰਦੇ ਸੀ। ਪਰ ਹੁਣ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਸਖਤੀਆਂ ਨੇ, ਪਾਬੰਦੀਆਂ ਨੇ, ਬੜੀ ਉੱਥੋਂ ਛੇਤੀ ਉਹਨਾਂ ਨੂੰ ਖਾਤਿਆਂ ਨੂੰ ਬੰਦ ਕਰ ਦਿੱਤਾ ਜਾਂਦਾ ਜਿਨ੍ਹਾਂ ਤੋਂ ਇਹੋ ਜਿਹੇ ਸੂਰਮਿਆਂ ਦੀ ਗੱਲ ਚੱਲ ਰਹੀ ਹੋਵੇ। ਪਰ ਇੱਕ ਗੱਲ ਤਾਂ ਹੈ ਨਾ ਕਿ ਇਹਨਾਂ ਸੂਰਮਿਆਂ ਨੇ ਇਸ ਧਰਤੀ ਉੱਤੇ ਸਰਬੱਤ ਦੇ ਭਲੇ ਲਈ, ਮਨੁੱਖਤਾ ਦੀ ਚੜ੍ਹਦੀ ਕਲਾ ਲਈ, ਸਿੱਖੀ ਦੇ ਸਿਧਾਂਤਾਂ ਨੂੰ ਸਮਰਪਿਤ ਹੋ ਕੇ ਆਪਣੀਆਂ ਜਾਨਾਂ ਜੇ ਵਾਰੀਆਂ ਨੇ, ਤਾਂ ਅੱਜ ਵੀ ਇਹਨਾਂ ਨੂੰ ਦੁਨੀਆ ਚੇਤੇ ਕਰਦੀ ਹੈ। ਤੇ ਅੱਜ ਬਾਬਾ ਗੁਰਜਨ ਸਿੰਘ ਮਾਨੋ ਚਾਹਲ ਵਰਗੇ ਜਾਂ ਹੋਰ ਸਾਰੇ ਸਿੰਘ ਜਦੋਂ ਉਹਨਾਂ ਨੂੰ ਚੇਤੇ ਕਰਦੇ ਆ, ਤਾਂ ਸਾਨੂੰ ਇਹ ਆਉਂਦਾ ਕਿ ਜਿਹੜਾ ਕਾਲਾ ਦੌਰ ਕਿਹਾ ਜਾਂਦਾ, ਭਾਈ ਜੇ ਉਹਨਾਂ ਦੇ ਵੇਲਿਆਂ 'ਚ ਕਾਲਾ ਦੌਰ ਸੀ, ਜਦੋਂ ਏਡੇ ਏਡੇ ਸੂਰਮੇ ਮਹਾਬਲੀ ਯੋਧੇ ਪੰਥ ਨੂੰ ਸਮਰਪਿਤ ਹੋ ਕੇ ਸੇਵਾ ਕਰਦੇ ਸੀ, ਤਾਂ ਫੇਰ ਤਾਂ ਰੱਬ ਦਾ ਨਾਂ ਹੀ ਆ। ਖੈਰ, ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬਾਦਲ ਦਲ ਵਾਲੇ ਆ, ਇਹਨਾਂ ਨੇ ਤਾਂ ਬਿਲਕੁਲ ਹੀ ਸ਼ਰਮ ਲਾਤੀ। ਆ ਜਿਹੜਾ ਕੋਟਕਪੂਰਾ, ਬਰਗਾੜੀ, ਬਾਈਬਲ, ਇਹ ਸ਼ਬਦ ਜਦੋਂ ਕੋਈ ਸਿੱਖ ਵਰਤਦਾ ਨਾ, ਬਾਦਲ ਸੈਨਾ ਉਹਦੇ ਦੁਆਲੇ ਹੋ ਜਾਂਦੀ ਹੈ। ਉਹਨਾਂ ਨੂੰ ਲੱਗਦਾ ਬਸ ਇਹ ਸਾਡੇ ਖਿਲਾਫ ਆ। ਹਕੀਕਤ ਵਿੱਚ ਇਹ ਆ ਕਿ ਸਿੱਖ ਕੌਮ ਇਨਸਾਫ ਮੰਗਦੀ ਹੈ। ਹਕੀਕਤ ਵਿੱਚ ਤਾਂ ਇਹ ਹੈ ਕਿ ਜੇਕਰ ਭਾਈ ਬਾਦਲ ਪਰਿਵਾਰ ਨੇ ਮਾੜਾ ਕੀਤਾ ਤਾਂ ਫਿਰ ਉਹ ਸਜ਼ਾ ਪਾਵੇ। ਪਰ ਸਿੱਖ ਕੌਮ ਨਾਲੋਂ ਪਹਿਲਾਂ ਤਾਂ ਬਾਦਲ ਦਲ ਨਾਲ ਜਿਹੜੇ ਸੰਬੰਧਿਤ ਲੀਡਰ ਸੀ, ਉਹਨਾਂ ਨੇ ਦੱਸਿਆ ਦੁਨੀਆ ਨੂੰ ਕਿ ਇਹਨਾਂ ਨੇ ਗਲਤ ਕੀਤਾ। ਹੁਣ ਜਿਹੜਾ ਵੀ ਇਹ ਪਾਰਟੀ ਚੋਂ ਕੱਢਦੇ ਆ,
ਉਹ ਸਾਰੀ ਹਕੀਕਤ ਦੱਸ ਦਿੰਦਾ। ਤੋ ਡੇਰਾ ਸਰਸਾ ਦੀ ਹਮਾਇਤ ਵਿੱਚ ਬਾਦਲ ਦਲ ਨੇ ਭੁਗਤ ਕੇ ਜੋ ਗੁਨਾਹ ਕਰ ਲਿਆ, ਉਹ ਪੰਥ ਦਾ ਮਿਹਣਾ ਖੱਟ ਲਿਆ, ਉਹ ਸਦੀਆਂ ਤੱਕ ਲੈਣਾ ਨਹੀਂ। ਤੇ ਇਸ ਮਾਹੌਲ ਦੇ ਵਿੱਚ ਜਿਹੜੇ ਆ ਮੁਕੱਦਮੇ ਗਲ ਪੈ ਰਹੇ ਨੇ, ਇਹਨਾਂ ਮੁਕੱਦਮਿਆਂ ਦਾ ਭਾਰਤੀ ਅਦਾਲਤਾਂ ਵਿੱਚ ਬੇਸ਼ੱਕ ਤੁਹਾਨੂੰ ਲਾਹਾ ਮਿਲ ਜੇ ਬਾਦਲ ਦਲ ਵਾਲਿਓ, ਪਰ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਉੱਥੇ ਨਹੀਂ ਖਹਿੜਾ ਛੁੱਟਣਾ। ਉੱਥੇ ਤੁਹਾਨੂੰ ਲੇਖਾ ਦੇਣਾ ਹੀ ਪੈਣਾ। ਉੱਥੇ ਤੁਹਾਨੂੰ ਇਸ ਕੰਮ ਲਈ ਕਿਸੇ ਵਕੀਲ ਤੋਂ ਬਚਾ ਨਹੀਂ ਹੋਣਾ। ਤੇ ਇਹ ਗੱਲ ਜੱਗ ਜ਼ਾਹਿਰ ਆ ਕਿ ਉਦੋਂ ਰਾਜ ਭਾਕੀ ਦਾ ਸੀ। ਜਦੋਂ ਲਖਪਤ ਰਾਏ ਨੇ ਛੋਟੇ ਘੱਲੂਘਾਰੇ ਮੌਕੇ ਸਿੱਖਾਂ ਦਾ ਕਤਲੇਆਮ ਕੀਤਾ, ਉਦੋਂ ਹਰ ਇੱਕ ਸਿੱਖ ਨੂੰ ਲਖਪਤ ਰਾਏ ਨੇ ਆਪਦੇ ਹੱਥੀਂ ਤਾਂ ਕਤਲ ਨਹੀਂ ਨਾ ਕੀਤਾ। ਜਦੋਂ ਬਿਆੰਤੇ ਬੁੱਚੜ ਦਾ ਰਾਜ ਸੀ, KPS ਗਿੱਲ ਦੀ ਪੁਲਿਸ ਨੇ ਸਿੱਖਾਂ ਦਾ ਘਾਣ ਕੀਤਾ, ਉਦੋਂ ਬਿਆੰਤਾ ਬੁੱਚੜ ਦਾ ਕੱਲੇ ਸਿੱਖ ਨੂੰ ਮਾਰਦਾ ਨਹੀਂ ਸੀ ਰਹਿੰਦਾ। ਇਵੇਂ ਹੀ ਹੋਰਨਾਂ ਬੁੱਚੜਾਂ ਦੇ ਰਾਜ ਵਿੱਚ ਜੋ ਸਿੱਖਾਂ ਤੇ ਜ਼ੁਲਮ ਹੋਏ, ਆਪਾਂ ਉਸ ਰਾਜੇ ਦਾ, ਉਸ ਹਾਕਮ ਦਾ ਨਾਂ ਲੈਂਦੇ। ਉਹ ਜੋ ਕੁਝ ਬਰਗਾੜੀ ਬਹਿਬਲ ਤੇ ਕੋਟਕਪੂਰੇ 'ਚ ਵਾਪਰਿਆ, ਉਹਦਾ ਦੋਸ਼ੀ ਉਸ ਮੌਕੇ ਦਾ ਰਾਜਾ ਹਾਕਮ ਆ, ਤੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ। ਤੇ ਇਹ ਉਦੋਂ ਇਹ ਮੰਨਣ ਦੀ ਬਜਾਏ ਕਿ ਸਾਡੀ ਕਰਤੂਤ ਆ, ਸਾਡੀ ਗਲਤੀ ਆ, ਸਾਡੇ ਰਾਜ ਵਿੱਚ ਇਹੋ ਜਿਹਾ ਘਿਨਾਉਣਾ ਜੁਰਮ ਕਰਨ ਦੀ ਹਿੰਮਤ ਕਿਵੇਂ ਹੋਊਗੀ, ਇਹ ਉਲਟਾ ਦੂਜੇ ਪਾਸੇ ਨੂੰ ਹੋ ਗਏ। ਕਹਿੰਦੇ ਜਿਹੜੇ ਵਿਹਲੜ ਨੇ ਉਹ ਧਰਨਾ ਦਿੰਦੇ। ਇਹਨਾਂ ਨੇ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਾ ਕੰਮ ਸਾਰਾ ਕੀਤਾ। RSS ਦੇ ਪਿੱਠੂ ਬਣ ਕੇ ਵਿਚਰੇ। ਤੇ ਇਸ ਸਾਰੇ ਕਾਸੇ ਦੇ ਵਿੱਚ ਜਿਹੜੇ ਲੋਕਾਂ ਤੋਂ ਆਸ ਸੀ, ਜਿਹੜੀਆਂ ਸੰਸਥਾਵਾਂ ਤੋਂ ਆਸ ਸੀ, ਉਹ ਵੀ ਸਾਰੀਆਂ ਦੜ ਵੱਟ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਸਾਰੀਆਂ ਸੰਸਥਾਵਾਂ ਆਪਦੇ ਹੱਕ 'ਚ ਭਗਤਾ ਕੇ ਤਾਂ ਪੰਥ ਰਤਨ ਬਣ ਗਏ। ਉਦੋਂ ਫਖਰੇ ਕੌਮ ਬਣੇ ਫਿਰਦੇ ਸੁਖਬੀਰ ਸਿੰਘ ਬਾਦਲ ਹੋਣੀ, ਪ੍ਰਕਾਸ਼ ਸਿੰਘ ਬਾਦਲ ਹੋਣੀ। ਤੋਂ ਅੱਜ ਦੀ ਤਰੀਕ ਵਿੱਚ ਥਾਂ ਤੇ ਇਹਨਾਂ ਨੂੰ ਲਾਹਣਤਾਂ ਪੈ ਰਹੀਆਂ ਨੇ। ਲੋਕ ਮੰਗ ਕਰ ਰਹੇ ਨੇ ਕਿ ਇਹਨਾਂ ਤੋਂ ਫਖਰੇ ਕੌਮ ਦਾ ਖਿਤਾਬ ਵੀ ਵਾਪਸ ਲਿਆ ਜਾਵੇ। ਜਿਸ ਤਰੀਕੇ ਨਾਲ ਲੋਕਾਂ ਦਾ ਰੋਸ ਤੇ ਰੋਹ ਵੱਧ ਰਿਹਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਸੰਗਤਾਂ ਹੋਰ ਬੁਰੀ ਤਰ੍ਹਾਂ ਘੇਰਨਗੀਆਂ। ਇਹ ਤਾਂ ਪਿੱਟਦੇ ਸੀ ਨਾ ਕਿ ਸਾਨੂੰ ਉੱਥੇ ਚੰਡੀਗੜ੍ਹ ਮੋਹਾਲੀ ਦੇ ਬਾਰਡਰ ਤੇ ਮੋਰਚੇ ਵਿੱਚ ਬੇਇੱਜ਼ਤੀ ਕਰਦੀ, ਪਰ ਲੋਕਾਂ ਨੇ ਘਰਾਂ 'ਚ ਆ ਕੇ ਇਹਨਾਂ ਨੂੰ ਪੁੱਛਣਾ ਦੱਸਣਾ ਕਿ ਭਾਈ ਦੱਸੋ, ਆਹ ਕਰਤੂਤਾਂ ਕਰਨ ਵਾਲੇ ਇਹ ਫਖਰੇ ਕੌਮ ਹੁੰਦੇ ਆ। ਇਹ ਫਖਰੇ ਕੌਮ ਨੇ ਤਾਂ ਫਿਰ ਜਿਹੜਾ ਕੌਮ ਦਾ ਬੇੜਾ ਗਰਕ ਕਰਨ ਵਾਲਾ ਉਹ ਕੀ ਹੁੰਦਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਸਿੱਖੀ ਨੂੰ, ਸਿੱਖਾਂ ਨੂੰ ਸਾਰੇ ਪਾਸਿਓਂ ਨਿਘਾਰ, ਨਿਰਾਸ਼ਾ ਅਤੇ ਉਦਾਸੀ ਦਾ ਆਲਮ ਹੈ, ਉਸ ਮਾਹੌਲ ਦੇ ਵਿੱਚ ਸਿੱਖ ਨੌਜਵਾਨੀ ਦਾ ਹੋ ਰਿਹਾ ਉਭਾਰ ਸਾਨੂੰ ਇੱਕ ਹੌਸਲਾ ਬਖਸ਼ਦਾ, ਸਾਨੂੰ ਇੱਕ ਚੜ੍ਹਦੀ ਕਲਾ ਦਾ ਅਹਿਸਾਸ ਕਰਾਉਂਦਾ ਕਿ ਠੀਕ ਆ, ਅੱਜ ਸਮਾਂ ਉਹੋ ਜਿਹਾ ਨਹੀਂ ਹੈ, ਪਰ ਵਕਤ ਆਏਗਾ ਜਦੋਂ ਪੰਥ ਦੀ ਚੜ੍ਹਦੀ ਕਲਾ ਹੋਏਗੀ ਤੇ ਉਦੋਂ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕरेंगे ਮੌਜ ਵਾਲਾ ਜਿਹੜਾ ਸਾਡਾ ਪ੍ਰਾਤਨ ਗ੍ਰੰਥਾਂ ਦਾ ਚੱਲਿਆ ਆਉਂਦਾ ਵਾਅਦਾ ਹੈ, ਉਹ ਪੂਰਾ ਹੋਵੇਗਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਲਸਾ ਪੰਥ ਨੂੰ, ਸਮੁੱਚੇ ਸਰੋਤਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਵਿਵਾਦ, ਉਲਝਾ, ਪਾਟੋ ਧਾੜ, ਨਿੱਤ ਨਵੇਂ ਤੋਂ ਨਵਾਂ ਉਸਟੰਡ ਸਾਡੇ ਸਾਹਮਣੇ ਆ ਰਿਹਾ। ਆਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕਰੀਏ ਕਿ ਸਾਡੀ ਤੋੜ ਨਿਭ ਜਾਵੇ, ਸਿੱਖੀ ਸੈਦਕ ਕੇਸਾ ਸਵਾਸਾ ਸੰਗ ਨਿਭ ਜਾਵੇ ਤੇ ਅਸੀਂ ਸਹੀ ਪਾਸੇ ਖੜ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।